ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਾਡੇ ਨਾਲ ਜੁੜਦੇ ਨੇ ਜੀ ਬਲਤੇਜ ਬੰਨੂ ਜੀ। ਦੱਸਦੇ ਨੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ, ਖਬਰਾਂ ਤੇ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਗੁਰਦੀਪ ਸਿੰਘ ਵਿਰਦੀ, ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮ ਤੋਂ, ਮਨਦੀਪ ਸਿੰਘ ਤੇ ਸਰਬਜੀਤ ਕੌਰ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਬੰਨੂ, ਸਭ ਤੋਂ ਪਹਿਲਾਂ ਉਹ ਖਬਰ ਕਰਦੇ ਆ ਜਿਹੜੀ ਕੱਲ੍ਹ ਆਪਾਂ ਕੀਤੀ ਸੀਗੀ ਕਿ ਇੱਕ ਪੱਤਰਕਾਰ ਨੂੰ ਕੁੱਟਿਆ ਗਿਆ ਆ ਤੇ ਉਸ ਦੀ ਬਹੁਤ ਬੁਰੀ ਹਾਲਤ ਵੀ ਕੀਤੀ ਗਈ ਆ, ਤੇ ਉਸ ਦੇ ਸੰਬੰਧ ਵਿੱਚ ਵੀ ਰਾਜਾ ਵੜਿੰਗ ਦੇ ਪੀਏ ਤੇ ਪਰਚਾ। ਐਕਚੁਅਲੀ ਇਹ ਮਾਮਲਾ ਜਿਹੜਾ ਜੀ ਕਾਫੀ ਪੰਜਾਬ ਦੇ ਵਿੱਚ ਜਿਹੜਾ ਉਹ ਭਖ ਗਿਆ, ਔਰ ਜਿਹੜੇ ਇੱਥੇ ਪੱਤਰਕਾਰਾਂ ਦੇ ਗਰੁੱਪ ਵੀ ਨੇ ਵੱਖ-ਵੱਖ, ਉਹਨਾਂ ਦੇ ਵਿੱਚ ਚੰਗੀ ਤੱਤੀ ਬਹਿਸ ਜਿਹੜੀ ਹੈ ਜੀ ਉਹ ਕੱਲ੍ਹ ਦੀ ਇਸ ਮਸਲੇ ਦੇ ਉੱਤੇ ਜਿਹੜੀ ਉਹ ਹੋ ਰਹੀ ਆ। ਬੇਸ਼ੱਕ ਇਹ ਵੀ ਨਾਲ ਦੀ ਨਾਲ ਚੱਲਦਾ ਹੈ ਕਿ ਉਹ ਪੱਤਰਕਾਰ ਉਸ ਅਖਬਾਰ ਦਾ ਹੈ ਜਿਹੜੀ ਅਖਬਾਰ ਨੇ ਚੱਲਦੀਆਂ ਚਲਾਈਆਂ 10 ਸਾਲਾਂ ਦੇ ਦੌਰਾਨ, ਪਰ ਫਿਰ ਵੀ ਪੱਤਰਕਾਰ ਭਾਈਚਾਰੇ ਦੇ ਵਿੱਚ ਇਸ ਗੱਲੋਂ ਲੈ ਕੇ ਇਸ ਚੀਜ਼ ਦਾ ਰੋਸ ਹੈ ਜੀ ਕਿ ਇੱਕ ਪੱਤਰਕਾਰ ਦੇ ਉੱਤੇ ਅਜਿਹੀ ਜਿਹੜਾ ਸੀ ਹਮਲਾ ਕਿਉਂ ਕੀਤਾ ਗਿਆ, ਔਰ ਇੰਨੀ ਮਾੜੀ ਘਟਨਾ ਜਿਹੜੀ ਪਿਸ਼ਾਬ ਪਿਉਣ ਵਾਲੀ ਉਹਨੂੰ ਜਿਹੜੀ ਉਹ ਕਿਉਂ ਵਾਪਰੀ। ਇਹਨੂੰ ਲੈ ਕੇ ਕਿਉਂਕਿ ਪੱਤਰਕਾਰਾਂ ਦੇ ਗਰੁੱਪ ਦੇ ਵਿੱਚ ਜਿਹੜੇ ਸਰਕਾਰਾਂ ਦੇ ਅੰਦਰਲੇ ਨੇ ਜੀ, ਖਾਸ ਤੌਰ 'ਤੇ ਮੀਡੀਆ ਐਡਵਾਈਜ਼ਰ ਵਗੈਰਾ ਉਹ ਵੀ ਹੈਗੇ ਆ, ਉਹਨਾਂ ਨੇ ਇਹਦੀ ਤੁਸੀਂ ਕਹਿ ਲਓ ਕਿ ਗਰਮੀ ਨੂੰ ਵੇਖਦਿਆਂ ਹੋਇਆਂ ਤੁਰੰਤ ਜਿਹੜਾ ਦਖਲ ਦੇਣ ਦੇ ਵਾਸਤੇ ਕਿਹਾ ਮੁੱਖ ਮੰਤਰੀ ਹੋਰਾਂ ਨੂੰ। ਮੁੱਖ ਮੰਤਰੀ ਹੋਰਾਂ ਨੇ ਦਖਲ ਦਿੱਤਾ ਵੀ, ਇਹ ਵੀ ਕਿਹਾ ਕਿ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਗਿੱਦੜਬਾਹਾ ਦੀ ਪੁਲਿਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜਾ ਪੀਏ ਆ ਜਸਪ੍ਰੀਤ ਭਲਾਈਆਣਾ, ਉਹਦੇ ਖਿਲਾਫ ਕੇਸ ਦਰਜ ਕਰ ਲਿਆ। ਦੂਜਾ ਜਿਹੜਾ ਜੀ ਇਹਦੇ ਰਾਜਾ ਵੜਿੰਗ ਦਾ ਬਿਲਕੁਲ ਨੇੜਲਾ ਟਰੱਕ ਯੂਨੀਅਨ ਗਿੱਦੜਬਾਹਾ ਦਾ ਪ੍ਰਧਾਨ ਚਰਨਜੀਤ ਸਿੰਘ ਢਿੱਲੋਂ ਤੇ 15 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹਦੇ ਵਿੱਚ ਆਰਮਜ਼ ਐਕਟ ਦੀ ਧਾਰਾ 25 ਤੇ 27 ਤਹਿਤ ਵੀ ਕੇਸ ਜਿਹੜਾ ਉਹ ਦਰਜ ਕੀਤਾ ਗਿਆ, ਜਦੋਂ ਕਿ ਹਮਲਾ ਕਰਨ ਵਾਲਾ ਮੁੱਖ ਜਿਹੜਾ ਦੋਸ਼ੀ ਕਿਹਾ ਜਾ ਰਿਹਾ ਚਰਨਜੀਤ ਸਿੰਘ ਉਹ ਅਜੇ ਵੀ ਫਰਾਰ ਦੱਸੀਦਾ ਜੀ। ਜਿਹੜਾ ਜਿਸ ਪੱਤਰਕਾਰ ਦੇ ਉੱਤੇ ਹਮਲਾ ਹੋਇਆ ਉਹਨੂੰ ਸੁਰੱਖਿਆ ਦੀ ਪੇਸ਼ਕਸ਼ ਕੀਤੀ ਸੀ, ਪਰ ਉਹਨੇ ਇਹ ਸੁਰੱਖਿਆ ਲੈਣ ਤੋਂ ਨਾ ਕਰਤੀ ਹੈ। ਜਿਹੜਾ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ, ਇਹ ਕਿਹਾ ਕਿ ਉਹ ਹਸਪੀਟਲ ਦੇ ਵਿੱਚੋਂ ਉਨੀ ਦੇਰ ਬਾਹਰ ਨਹੀਂ ਜਾਊਗਾ ਜਦੋਂ ਤੱਕ ਇਹ ਲੋਕ ਜਿਹੜੇ ਨੇ ਉਹ ਗ੍ਰਿਫਤਾਰ ਨਹੀਂ ਹੋ ਜਾਂਦੇ। ਇਹ ਕਿਹਾ ਜਾ ਰਿਹਾ ਜੀ ਕਿ ਜਿਸ ਤਰੀਕੇ ਦੇ ਨਾਲ ਇਹਨੇ ਕਬਜ਼ਾ ਕੀਤਾ ਸੀਗਾ ਟਰੱਕ ਯੂਨੀਅਨ ਦੇ ਉੱਤੇ ਚਰਨਜੀਤ ਸਿੰਘ ਢਿੱਲੋਂ ਨੇ, ਇਹਦੀ ਖਬਰ ਇਸ ਪੱਤਰਕਾਰ ਨੇ ਜਿਹੜੀ ਲਾਈ ਸੀ, ਜਿਹਦੇ ਤੋਂ ਉਹ ਔਖਾ ਸੀਗਾ ਜੀ। ਸੋ ਇਹਦੇ ਨਾਲ ਸਰਕਾਰ ਦੀ ਜਿਹੜੀ ਹੈ ਜੀ ਉਹ ਵੱਡੀ ਕਿਰਕਰੀ ਹੋਈ ਆ, ਕਿਉਂਕਿ ਪਹਿਲਾਂ ਸਾਧੂ ਸਿੰਘ ਧਰਮਸੋਤ, ਉਦੋਂ ਬਾਅਦ ਜਿਹੜੇ ਸਿੱਕੀ ਰਮਨਜੀਤ ਸਿੰਘ ਸਿੱਕੀ, ਉਹਨਾਂ ਦਾ ਜਿਹੜਾ ਜੀ ਬਿਆਨ ਆ ਗਿਆ। ਉਸ ਤੋਂ ਬਾਅਦ ਇਸ ਪੱਤਰਕਾਰ ਦੀ ਜਿਹੜੀ ਸੀ ਉਹ ਕੁੱਟਮਾਰ ਦੀ ਖਬਰ ਜਿਹੜੀ ਸੀ ਉਹ ਸਾਹਮਣੇ ਆ ਗਈ। ਇਉਂ ਕਹਿ ਲਓ ਤੁਸੀਂ 2 ਦਿਨਾਂ ਦੇ ਵਿੱਚ ਉੱਪਰ ਥੱਲੀ ਜਿਹੜੀਆਂ ਜੀ ਇਹ ਘਟਨਾਵਾਂ ਵਾਪਰੀਆਂ, ਜਿਹਨੇ ਮਹੀਨਾ ਇੱਕ ਜਿਹੜਾ ਸਰਕਾਰ ਨੂੰ ਕੱਲ੍ਹ ਹੋਇਆ ਸੀਗਾ ਉਹਦੇ ਜਸ਼ਨਾਂ ਦੀ ਗੱਲ ਹੀ ਤੁਸੀਂ ਕਹਿ ਲਓ, ਉਹ ਸਾਰਾ ਕੁਝ ਜਿਹੜਾ ਜੀ ਉਹ ਫਿੱਕੇ ਪਾਤਾ। ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਜਿਹੜਾ ਕਹਿਣਾ ਪਿਆ ਕਿ ਜਿਹੜੇ ਪਾਰਟੀ ਦੇ ਵਰਕਰ ਨੇ, ਨੇਤਾ ਨੇ, ਉਹਨਾਂ ਨੂੰ ਪ੍ਰਸ਼ਾਸਨਕ ਤੇ ਪੁਲਿਸ ਦੇ ਕੰਮਕਾਜ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਜੀ ਉਹਨੂੰ ਗੰਭੀਰਤਾ ਦੇ ਨਾਲ ਲਿਆ ਜਾਊਗਾ, ਕਿਸੇ ਨੂੰ ਕੋਈ ਦਖਲ ਅੰਦਾਜ਼ੀ ਨਹੀਂ ਕਰਨ ਦਿੱਤੀ ਜਾਊਗੀ। ਵੇਖਣਾ ਇਹ ਹੋਊਗਾ ਕਿ ਜਿਹੜਾ ਇਹ ਤਾੜਨਾ ਕੀਤੀ ਗਈ ਆ ਮੁੱਖ ਮੰਤਰੀ ਹੋਰਾਂ ਦੇ ਵੱਲੋਂ, ਕਿੰਨੀ ਕੁ ਦੇਰ ਤੱਕ ਇਹ ਜਿਹੜੀ ਇਹਦੀ ਤਾੜਨਾ ਵਰਕ ਕਰਦੀ ਆ, ਕਿਉਂਕਿ 10 ਸਾਲ ਤੋਂ ਹੱਥਾਂ ਤੇ ਥੁੱਕੀ ਫਿਰਦੇ ਜਿਹੜੇ ਨੇਤਾ ਨੇ ਜੀ ਉਹ ਕੀ ਉਹ ਰੁਕ ਜਾਣਗੇ ਇੰਨੀ ਕੁ ਤਾੜਨਾ ਦੇ ਨਾਲ, ਜਿਹੋ ਜਿਹੀਆਂ ਆਪ ਹੁਦਰੀਆਂ ਜਿਹੀਆਂ ਉਹਨਾਂ ਨੇ ਸ਼ੁਰੂ ਕਰ ਲਈਆਂ ਹੋਈਆਂ ਨੇ ਸਾਰੇ ਜਗ੍ਹਾ ਤੇ। ਲੱਗਦਾ ਤਾਂ ਹੈਗਾ ਜੀ ਵੀ ਬਦਲਿਆ ਕੁਛ ਨਹੀਂ, ਬੰਦੇ ਹੀ ਬਦਲੇ ਆ ਕੁਰਸੀਆਂ ਦੇ ਉੱਤੇ, ਜਿਹੜੇ ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਆ। ਤੇ ਅੱਗੇ ਆਪਾਂ ਸਿਰਸੇ ਵਾਲੇ ਸਾਧ ਦੀ ਜੇ ਗੱਲ ਕਰੀਏ ਕਿ ਉੱਥੇ ਜਾਣ ਵਾਲੇ ਜਿਹੜੇ ਆਗੂ ਸੀਗੇ ਵੋਟਾਂ ਮੰਗਣ ਲਈ, ਤੇ ਅਕਾਲ ਤਖ਼ਤ ਤੇ ਪੇਸ਼ ਹੋਣਗੇ ਅੱਜ। ਇਹਨਾਂ ਨੂੰ ਪੇਸ਼ ਹੋਣ ਦੇ ਹੁਕਮ ਜਿਹੜੇ ਆ ਜੀ ਅਕਾਲ ਤਖ਼ਤ ਤੋਂ ਕੀਤੇ ਗਏ ਆ। 44 ਸਿੱਖ ਆਗੂ ਨੇ ਜਿਨ੍ਹਾਂ ਨੇ ਆਪਣਾ ਪੱਖ ਸਪਸ਼ਟ ਕਰਨ ਦੇ ਵਾਸਤੇ ਅਕਾਲ ਤਖ਼ਤ ਦੇ ਉੱਤੇ ਜਿਹੜਾ ਉਹ ਪੇਸ਼ ਹੋਣਾ ਹੈ। 4 ਅਪ੍ਰੈਲ ਨੂੰ 5 ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਵਿੱਚ ਇਹਨਾਂ ਨੂੰ
ਤਲਬ ਕਰਨ ਦਾ ਜਿਹੜਾ ਜੀ ਉਹ ਫੈਸਲਾ ਲਿਆ ਗਿਆ ਸੀਗਾ। ਇਹ ਤੋਂ ਬਿਨਾਂ ਮੁਕਤਸਰ ਨੇੜਲੇ ਪਿੰਡ ਦੇ ਵਿੱਚ ਜਿਹੜੇ ਸਰੂਪ ਅਗਨ ਭੇਟ ਹੋਏ ਨੇ, ਇਸ ਮਾਮਲੇ ਦੇ ਵਿੱਚ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਸਪਸ਼ਟੀਕਰਨ ਦੇਣ ਦੇ ਵਾਸਤੇ ਜਿਹੜਾ ਜੀ ਉੱਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਤਲਬ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਜ਼ਿਆਦਾ ਕਾਂਗਰਸ ਦੇ ਥੋੜੇ ਤੇ ਆਮ ਆਦਮੀ ਪਾਰਟੀ ਦੇ 2 ਪ੍ਰਤੀਨਿਧ ਇਹਦੇ ਵਿੱਚ ਜਿਹੜੇ ਆ ਜੀ ਉਹ ਸ਼ਾਮਲ ਆ। 29 ਆਗੂ ਏਦਾਂ ਦੇ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਡੇਰੇ ਸਰਸੇ ਗਏ ਨੇ। 15 ਸਿੱਖ ਆਗੂ ਨੇ ਜਿਨ੍ਹਾਂ ਨੇ ਡੇਰਾ ਸਿਰਸਾ ਤੋਂ ਬਾਹਰ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ। ਸਿਰਸਾ ਗਏ 29 ਆਗੂਆਂ ਵਿੱਚੋਂ 14 ਆਗੂ ਅਕਾਲੀ ਦਲ ਦੇ, ਇੰਨੇ ਹੀ ਕਾਂਗਰਸ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਨੇ। ਸਿਰਸਾ ਤੋਂ ਬਾਹਰ ਵਰਕਰਾਂ ਨਾਲ ਮੀਟਿੰਗ ਕਰਨ ਵਾਲੇ 15 ਆਗੂਆਂ ਦੇ ਵਿੱਚ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ। ਇਹਨਾਂ ਸਾਰਿਆਂ ਦੇ ਨਾਂ ਜਾਂਚ ਰਿਪੋਰਟ ਦੇ ਵਿੱਚ ਜਿਹੜੇ ਉਹ ਸ਼ਾਮਲ ਨੇ, ਜਿਹੜੀ 3 ਮੈਂਬਰੀ ਕਮੇਟੀ ਦੇ ਵੱਲੋਂ ਜਾਂਚ ਜਿਹੜੀ ਆ ਉਹ ਕੀਤੀ ਗਈ ਸੀ। ਉਂਝ ਵੈਸੇ ਹੋ ਸਕਦਾ ਸੀਗਾ ਇਹ ਮਾਮਲਾ ਅਜੇ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦਾ, ਪਰ ਇਸ ਕਰਕੇ ਨਹੀਂ ਪਾਇਆ ਗਿਆ ਕਿ ਜਿਹੜੇ ਮੁਤਾਦੀ ਜਥੇਦਾਰ ਨੇ, ਜਿਹੜੇ ਸਰਬੱਤ ਖਾਲਸਾ ਹੀ ਥਾਪੇ ਗਏ ਸੀ, ਉਹਨਾਂ ਨੇ ਵੀ ਇਹਨਾਂ ਨੂੰ ਜਿਹੜਾ ਜੀ ਉਹ ਸੱਦਿਆ ਹੋਇਆ। ਤਾਂ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਜੀ ਉਹ ਇਹ ਕਾਰਵਾਈ ਪਹਿਲਾਂ ਕਰਨੀ ਚਾਹੁੰਦੇ ਨੇ ਉਹਨਾਂ ਤੋਂ, ਕਿਉਂਕਿ 20 ਅਪ੍ਰੈਲ ਨੂੰ ਉਹਨਾਂ ਨੇ ਮਤਵਾਦੀ ਜਥੇਦਾਰਾਂ ਨੇ ਇਹਨਾਂ ਦੇ ਖਿਲਾਫ ਕਾਰਵਾਈ ਅਗਲੀ ਜਿਹੜੀ ਹੈ ਜੀ ਉਹ ਕਰਨੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅੱਜ ਇਕੱਤਰਤਾ ਦੇ ਵਿੱਚ ਸਪਸ਼ਟੀਕਰਨ ਦੇ ਦੌਰਾਨ ਮਾਫੀ ਮੰਗਣ ਵਾਲਿਆਂ ਨੂੰ ਤਨਖਾਹ ਸੁਣਾ ਕੇ ਜਿਹੜੇ ਮੁਤਵਾਦੀ ਜਥੇਦਾਰ ਨੇ ਉਹਨਾਂ ਤੋਂ ਪਹਿਲਾਂ ਇਹ ਮਾਮਲਾ ਜਿਹੜਾ ਜੀ ਉਹ ਨਿਬੇੜਿਆ ਜਾ ਸਕਦਾ। ਬਹੁਤਾ ਵੈਸੇ ਆਸ ਇਸੇ ਚੀਜ਼ ਦੀ ਹੈ ਕਿ ਉਹ ਕਹਿ ਦੇਣਗੇ ਜੀ ਸਾਡੇ ਕੋਲੋਂ ਗਲਤੀ ਹੋ ਗਈ ਆ ਤੇ ਉਹਨਾਂ ਨੂੰ ਜਿਹੜੀ ਤਨਖਾਹ ਦੀ ਉਹ ਲਾ ਦਿੱਤੀ ਜਾਊਗੀ 2 ਦਿਨ ਦੀ ਜਾਂ 3 ਦਿਨ ਦੀ, ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਜੀ ਉਹ ਪੰਥ ਦੇ ਵਿੱਚ ਵਾਪਸੀ ਹੋ ਜੂਗੀ। ਇਹਨਾਂ ਨੂੰ ਭੇਜਣ ਵਾਲੇ ਕੌਣ ਸਨ, ਅਕਾਲੀ ਦਲ ਦਾ ਇਹਦੇ ਵਿੱਚ ਕੀ ਰੋਲ ਸੀ, ਅਕਾਲੀ ਦਲ ਦੇ ਪ੍ਰਧਾਨ ਦਾ ਕੀ ਰੋਲ ਸੀ, ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹਨਾਂ ਨੂੰ ਠੰਡੇ ਬਸਤੇ 'ਚ ਪਾ ਦਿੱਤਾ ਜਾਊਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਆ ਸੱਭਿਆਚਾਰਕ ਨੀਤੀ ਦੀ, ਉਸ ਨੂੰ ਬਣਾਉਣ ਦੇ ਲਈ ਸਿੱਧੂ ਨੇ ਮੀਟਿੰਗ ਸੱਦੀ। ਬਿਲਕੁਲ ਜੀ, ਇਹ ਜਿਹੜਾ ਜੀ ਇਹ ਕਿਹਾ ਗਿਆ ਹੈ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿ 100 ਏਕੜ ਰਕਬੇ ਦੇ ਵਿੱਚ ਫਿਲਮ ਸਿਟੀ ਜਿਹੜੀ ਹੈ ਜੀ ਉਹ ਬਣਾਉਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਜਿਹੜੇ ਸਥਾਨਕ ਸਰਕਾਰਾਂ ਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਹੋਰੀ, ਉਹਨਾਂ ਨੇ ਜਿਹੜੇ 4 ਘੰਟੇ ਦੇ ਕਰੀਬ ਵਿਚਾਰ ਜਿਹੜੇ ਆ ਉਹ ਸੁਣੇ ਨੇ, ਜਿਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਇਹ ਲਿਖਤੀ ਰੂਪ ਦੇ ਵਿੱਚ ਭੇਜਣ ਤੇ 15 ਦਿਨਾਂ ਬਾਅਦ ਫੇਰ ਮੀਟਿੰਗ ਜਿਹੜੀ ਹੈ ਜੀ ਉਹ ਲਾਈ ਜਾਊਗੀ ਔਰ ਇਹਨਾਂ ਸੁਝਾਵਾਂ ਦੇ ਆਧਾਰ ਦੇ ਉੱਤੇ ਸੱਭਿਆਚਾਰਕ ਨੀਤੀ ਦਾ ਖਰੜਾ ਜਿਹੜਾ ਜੀ ਉਹ ਤਿਆਰ ਕੀਤਾ ਜਾਊਗਾ। ਉਹਨਾਂ ਨਸ਼ਿਆਂ, ਬੰਦੂਕਾਂ, ਗੰਡਾਸਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਤੇ ਧੀਆਂ ਧਿਆਣੀਆਂ ਨੂੰ ਭੱਦੇ ਢੰਗ ਦੇ ਨਾਲ ਪੇਸ਼ ਕਰਨ ਵਾਲੀ ਗਾਇਕੀ ਨੂੰ ਸੈਂਸਰ ਬੋਰਡ ਜਾਂ ਜਿਹੜੇ ਜੀ ਕੁਝ ਹੋਰ ਤਰੀਕੇ ਦੇ ਨਾਲ ਥੱਲਣ ਦੀ ਥਾਂ ਇਹਦੇ ਬਰਾਬਰ ਮੁਹਿੰਮ ਚਲਾਉਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ ਜੀ। ਇਹ ਕਿਹਾ ਗਿਆ ਜੀ ਕਿ ਕੰਢੀ ਖੇਤਰ ਦੇ ਵਿੱਚ ਸਸਤੀ ਤੇ ਕਾਫੀ ਜ਼ਮੀਨ ਜਿਹੜੀ ਹੈਗੀ ਆ ਔਰ ਇਹਦੇ ਵਿੱਚ ਜਿਹੜੀ ਜੀ ਫਿਲਮ ਸਿਟੀ ਬਣਾਈ ਜਾ ਸਕਦੀ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਪਾਇਰੇਸੀ ਨੂੰ ਰੋਕਣ ਦੇ ਵਾਸਤੇ ਗੁੰਡਾ ਐਕਟ ਬਣਾਉਣ ਦਾ ਜਿਹੜਾ ਜੀ ਉਹ ਭਰੋਸਾ ਵੀ ਉਹਨਾਂ ਨੇ ਜਿਹੜਾ ਜੀ ਉਹ ਦਿੱਤਾ। ਸਾਹਿਤਕਾਰਾਂ ਤੇ ਲੇਖਕਾਂ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਉਹਨਾਂ ਦੇ ਲਹਿਜੇ ਅਨੁਸਾਰ ਟੋਟਕਿਆਂ ਦੇ ਰੂਪ ਦੇ ਵਿੱਚ ਵਿਚਾਰ ਦਿੱਤੇ ਤੇ ਕਈ ਵਾਰ ਮੀਟਿੰਗ ਦੇ ਵਿੱਚ ਹਾਸਾ ਰੱਟਾ ਵੀ ਜਿਹੜਾ ਜੀ ਉਹ ਗੂੰਜਦਾ ਰਿਹਾ। ਸੁਰਜੀਤ ਪਾਤਰ ਹੋਰਾਂ ਨੇ ਕਿਹਾ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੀ ਨੀਤੀ ਘੜਨ ਦੀ ਲੋੜ ਹੈ। ਇਸ ਤੋਂ ਇਲਾਵਾ ਪੰਜਾਬੀਆਂ ਦੇ ਬਚਪਨ ਤੇ ਜਵਾਨੀ ਬਚਾਉਣ ਲਈ ਉਹਨਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ, ਕਿਉਂਕਿ ਸੱਭਿਆਚਾਰ ਕਿਸੇ ਵੀ ਦੇਸ਼ ਦੀ ਆਤਮਾ ਜਿਹੜੀ ਆ ਉਹ ਹੁੰਦਾ। ਔਰ ਕਾਫੀ ਲੋਕ ਜਿਹੜੇ ਹਾਜ਼ਰ ਸਨ, ਪਰ ਜਿਹੜੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਲਾਈ ਗਈ ਸੀ ਸਤਿੰਦਰ ਸੱਤੀ, ਉਹਨੂੰ ਸੱਦਾ ਤੱਕ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਜੀ ਤੁਸੀਂ ਲਾ ਸਕਦੇ ਹੋ ਕਿ ਕਲਾ ਪ੍ਰੀਸ਼ਦ ਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਜੀ ਉਹ ਵਿਚਾਰਨ ਵਾਲੀ ਜ਼ਰੂਰ ਹੈ ਕਿ ਇੱਕ ਹਫ਼ਤਾ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੇ TV ਚੈਨਲ ਤੇ ਜਾਂਦੇ ਨੇ ਉੱਥੇ ਦੋਹਰੇ ਅਰਥਾਂ ਵਾਲੇ ਚੁਟਕਲੇ ਜਿਹੜੇ ਉਹ ਸੁਣਾਏ ਸੀਗੇ ਤੇ ਇਹਦੀ ਕੰਪਲੇਂਟ ਜਿਹੜੀ ਹੈ ਜੀ ਉਹ ਵੀ ਜਿਹੜੇ ਪ੍ਰਿੰਸੀਪਲ ਸੈਕਟਰੀ ਨੂੰ HC ਅਰੋੜਾ ਹੋਰੀ ਜਿਹੜੇ ਨੇ ਉਹਨਾਂ ਨੇ ਕੀਤੀ ਹੋਈ ਹੈ। ਸੋ ਉਹ ਸੱਭਿਆਚਾਰਕ ਦੀ ਜਿਹੜੀ ਨੀਤੀ ਬਣਾਉਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਕਲੀਅਰ ਹੋਣੀ ਚਾਹੀਦੀ ਸੀ ਕਿ ਜਿਹੜੇ ਦੋਹਰੇ ਅਰਥਾਂ ਵਾਲੇ ਚੁਟਕਲੇ ਨੇ ਉਹ ਨੈਸ਼ਨਲ ਚੈਨਲ ਦੇ ਉੱਤੇ ਬੈਠ ਕੇ ਸੁਣਾਉਣੇ ਕਿੰਨੇ ਕੁ ਸਹੀ ਨੇ। ਹਾਂ ਬਿਲਕੁਲ ਜੀ, ਦੇਖਦੇ ਜਦੋਂ ਇਹਨਾਂ ਦਾ ਕੇਸ ਬਾਹਰ ਆਉਂਦਾ ਤੇ ਕਿੰਨੀ ਕੁ ਸਫਾਈ ਦਿੰਦੇ ਆ। ਤੇ ਅੱਗੇ ਆਪਾਂ ਜੇ ਮੋਦੀ ਦੀ ਗੱਲ ਕਰੀਏ ਤਾਂ ਮੋਦੀ ਨੇ ਜਿਹੜੇ ਤਲਾਕ ਵਾਲਾ ਮਾਮਲਾ ਆ ਕਿ 3 ਵਾਰੀ ਤਲਾਕ ਕਹੋ ਤਾਂ ਤਲਾਕ ਹੁੰਦਾ ਆ, ਉਸ ਤੇ ਸਟੈਂਡ ਲਿਆ।
ਥਿੰਕ ਇਹ ਤੁਸੀਂ ਕਹਿ ਲਓ ਕਿ ਇੱਕ ਵੱਡੇ ਵੋਟ ਬੈਂਕ ਨੂੰ ਹੱਥ ਪਾਉਣ ਵਾਲੀ ਜਿਹੜੀ ਗੱਲ ਕਹੀ ਜਾ ਸਕਦੀ ਆ। ਭੁਵਨੇਸ਼ਵਰ ਦੇ ਵਿੱਚ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ, ਉਹਨਾਂ ਨੇ 30 ਤਲਾਕ ਜਿਹਦੇ ਵਿੱਚ ਕਿ ਇੱਕ ਭਾਈਚਾਰਾ ਜਿਹੜਾ ਕਿ 3 ਵਾਰੀ ਤਲਾਕ ਕਹਿ ਕੇ ਔਰਤ ਨੂੰ ਜਿਹੜਾ ਜੀ ਉਹ ਡਾਈਵੋਰਸ ਹੋ ਜਾਂਦਾ, ਉਹਦੇ ਖਿਲਾਫ ਜ਼ੋਰਦਾਰ ਆਵਾਜ਼ ਜਿਹੜੀ ਹੈ ਜੀ ਉਹ ਬੁਲੰਦ ਕੀਤੀ ਆ ਔਰ ਇਹ ਕਿਹਾ ਕਿ ਮੁਸਲਿਮ ਔਰਤਾਂ ਦਾ ਸ਼ੋਸ਼ਣ ਬੰਦ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਹਾਲਾਂਕਿ ਪ੍ਰਧਾਨ ਮੰਤਰੀ ਹੋਰਾਂ ਨੇ ਇਸ ਮੁੱਦੇ ਦੇ ਉੱਤੇ ਮੁਸਲਿਮ ਭਾਈਚਾਰੇ 'ਚ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਤੇ ਇਹ ਵੀ ਕਿਹਾ ਕਿ ਸਮਾਜਿਕ ਜਾਗਰੂਕਤਾ ਰਾਹੀਂ ਇਹਦਾ ਹੱਲ ਕੱਢਣ ਦਾ ਜਿਹੜਾ ਜੀ ਉਹ ਸੁਝਾਅ ਦਿੱਤਾ ਔਰ ਉਹਨਾਂ ਨੇ 2022 ਤੱਕ ਸਮਾਜਿਕ ਆਰਥਿਕ ਤਬਦੀਲੀ ਰਾਹੀਂ ਨਵੇਂ ਭਾਰਤ ਦੇ ਨਿਰਮਾਣ ਦਾ ਜਿਹੜਾ ਜੀ ਉਹ ਸੱਦਾ ਦਿੱਤਾ। ਭੁਵਨੇਸ਼ਵਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੀਟਿੰਗ ਸੀਗੀ ਉਹਦੇ ਵਿੱਚ ਜਿਹੜਾ ਬਿਆਨ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਮੁਸਲਿਮ ਔਰਤਾਂ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਉਹਨਾਂ ਦੇ ਨਾਲ ਬੇਇਨਸਾਫੀ ਜਿਹੜੀ ਹੈ ਜੀ ਉਹ ਨਹੀਂ ਹੋਣੀ ਚਾਹੀਦੀ। ਪਾਰਟੀ ਨੇ ਵੀ ਸਪਸ਼ਟ ਕੀਤਾ ਜੀ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਭਾਈਚਾਰੇ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ ਕਿਸੇ ਕਿਸਮ ਦੀ ਕੋਈ ਲੜਾਈ ਜਿਹੜੀ ਆ ਉਹ ਪਾਉਣੀ ਚਾਹੁੰਦੇ ਨੇ, ਬਲਕਿ ਸਿਰਫ ਉਹ ਇਨਸਾਫ ਵਾਲੀ ਗੱਲ ਜਿਹੜੀ ਹੈ ਜੀ ਉਹ ਕਰਦੇ ਨੇ। ਪਰ ਇੰਨਾ ਜ਼ਰੂਰ ਹੈ ਕਿ ਇਹਦੇ ਨਾਲ ਜਿਹੜਾ ਜੀ ਉਹ ਲੜਾਈ ਪੈਣ ਵਾਲੀ ਗੱਲ ਤਾਂ ਜਿਹੜੀ ਆ ਉਹ ਹੋਣੀ ਆ, ਕਿਉਂਕਿ ਜਿਹੜੀਆਂ ਵੱਖ-ਵੱਖ ਮੁਸਲਿਮ ਜਥੇਬੰਦੀਆਂ ਨੇ ਉਹ ਜਿਹੜੀਆਂ ਇਹ ਕਹਿਣਗੀਆਂ ਜੀ ਕਿ ਇਹ ਸਾਡਾ ਆਪਣਾ ਜਿਹੜਾ ਮਾਮਲਾ ਹੈ ਔਰ ਅਸੀਂ ਇਹਨੂੰ ਆਪਣੇ ਤੌਰ ਦੇ ਉੱਤੇ ਜਿਹੜੇ ਨਜਿੱਠਾਂਗੇ ਤੇ ਕਿਸੇ ਨੂੰ ਇਹਦੇ ਵਿੱਚ ਜਿਹੜਾ ਉਹ ਦਖਲ ਅੰਦਾਜ਼ੀ ਦੀ ਜ਼ਰੂਰਤ ਨਹੀਂ ਆ। ਇਹ ਕਿਹਾ ਜਾਂਦਾ ਜੀ ਕਿ ਇਹ ਜਿਹੜਾ ਪੱਤਾ ਹੈ ਨਾ ਜੀ ਇਹ ਪਹਿਲਾਂ ਵੀ ਜਿਹੜਾ ਉੱਭਰਿਆ ਔਰ ਜਿਹੜੀਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਸੀਗੀਆਂ ਖਾਸ ਤੌਰ ਦੇ ਉੱਤੇ ਉਹਦੇ ਦੌਰਾਨ ਵੀ ਉਭਾਰਿਆ ਸੀਗਾ ਭਾਰਤੀ ਜਨਤਾ ਪਾਰਟੀ ਨੇ ਔਰ ਉਹਦਾ ਇਹਨੂੰ ਫਾਇਦਾ ਕਾਫੀ ਹੋਇਆ ਸੀਗਾ, ਕਿਉਂਕਿ ਜੇ ਮੁਸਲਿਮ ਭਾਈਚਾਰਾ ਜਿਹੜਾ ਜੀ ਉਹ ਨਹੀਂ ਭੁਗਤਿਆ ਭਾਰਤੀ ਜਨਤਾ ਪਾਰਟੀ ਨੂੰ ਤਾਂ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਮੁਸਲਿਮ ਔਰਤ ਵੋਟ ਸੀਗੀ ਉਹ ਕਾਫੀ ਹੱਦ ਤੱਕ ਇਸ ਮੁੱਦੇ ਕਰਕੇ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਭੁਗਤੀ ਆ, ਜਿਹਦੇ ਕਰਕੇ ਜਿਹੜੀ ਪਾਰਟੀ ਆ ਉਹ ਸਮਝਦੀ ਆ ਕਿ ਦੇਸ਼ ਭਰ ਦੇ ਵਿੱਚ ਜੇਕਰ ਇਸ ਮੁੱਦੇ ਨੂੰ 19 ਦੀਆਂ ਚੋਣਾਂ ਤੋਂ ਪਹਿਲਾਂ ਮੰਗਾਇਆ ਜਾਵੇ ਤਾਂ ਇਹਦਾ ਉਹਨੂੰ ਚੋਖਾ ਫਾਇਦਾ ਹੋ ਸਕਦਾ। ਬਿਲਕੁਲ ਜੀ, ਫਾਇਦਾ ਤੇ ਜ਼ਰੂਰ ਹੋਊਗਾ। ਅੰਦਰ ਜਾ ਕੇ ਵੋਟ ਕਿਹਨੂੰ ਪੈਂਦੀ ਉਹ ਵੀ ਘਰਦਿਆਂ ਨੂੰ ਨਹੀਂ ਪਤਾ ਹੁੰਦਾ। ਤੇ ਅੱਗੇ ਆਪਾਂ ਕੈਨੇਡਾ ਦੇ ਡਿਫੈਂਸ ਮਿਨਿਸਟਰ ਦੀ ਗੱਲ ਕਰੀਏ, ਉਹ ਹਰਜੀਤ ਸਿੰਘ ਜੀ ਸੱਜਣ 20 ਤਰੀਕ ਨੂੰ ਦਰਬਾਰ ਸਾਹਿਬ ਜਾਣਗੇ। ਬਿਲਕੁਲ ਜੀ, ਜਿਹੜਾ ਕਿਉਂਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਵੇਂ ਇਹ ਜਿਹੜਾ ਜੀ ਇਹਦੇ ਵਿੱਚ ਵਿਵਾਦ ਜਿਹੜਾ ਉਹ ਖੜਾ ਹੋਇਆ ਉਹਨਾਂ ਦੇ ਬਿਆਨਾਂ ਦੀ ਵਜ੍ਹਾ ਕਰਕੇ, ਸੋ ਇਹ ਚਰਚਿਤ ਜਿਹੜੀ ਹੈ ਉਹ ਫੇਰੀ ਆ ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਹੋਰਾਂ ਦੀ ਫੇਰੀ ਦੇ ਦੌਰਾਨ ਉਹਨਾਂ ਦੇ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਇੱਥੇ ਮੱਥਾ ਟੇਕਿਆ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਜੀ ਕਿ ਉਹਨਾਂ ਨੂੰ ਆਫੀਸ਼ੀਅਲੀ ਤੌਰ ਦੇ ਉੱਤੇ ਇਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਕੇਂਦਰ ਦੀ ਸਰਕਾਰ ਦੇ ਵੱਲੋਂ ਮਿਲ ਗਈ ਆ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਰੱਖਿਆ ਮੰਤਰੀ ਦੇ ਸਨਮਾਨ ਦੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਉਚੇਚੇ ਤੌਰ ਦੇ ਉੱਤੇ ਮੌਜੂਦ ਜਿਹੜਾ ਉਹ ਰਹਿਣਗੇ ਔਰ ਜਿਹੜੇ ਰੱਖਿਆ ਮੰਤਰੀ ਨੇ ਇਸ ਤੋਂ ਇਲਾਵਾ ਇੱਥੇ ਦਰਬਾਰ ਸਾਹਿਬ ਤੋਂ ਇਲਾਵਾ ਉਹਨਾਂ ਦੀ ਜਿਹੜੀ ਬਾਕੀ ਫੇਰੀ ਹੈ ਜਿਹਦੇ ਵਿੱਚ ਉਹਨਾਂ ਨੇ ਹੁਸ਼ਿਆਰਪੁਰ ਵੀ ਜਾਣਾ, ਜਲੰਧਰ ਤੇ ਚੰਡੀਗੜ੍ਹ, ਇਹਦੇ ਸੰਬੰਧੀ ਵੀ ਆਫੀਸ਼ੀਅਲੀ ਤੌਰ ਦੇ ਉੱਤੇ ਪੂਰੀ ਜਿਹੜੀ ਹੈ ਉਹ ਜਾਣਕਾਰੀ ਮਿਲ ਗਈ ਆ। ਉਹ ਕੈਨੇਡਾ ਤੋਂ ਭਾਰਤ ਦੇ ਇਸ ਜਿਹੜਾ ਦੀ ਦੌਰੇ ਦੇ ਵਾਸਤੇ ਚੱਲ ਚੁੱਕੇ ਹੋਏ ਨੇ ਔਰ ਪੰਜਾਬ ਦੇ ਵਿੱਚ ਇਹਨੂੰ ਲੈ ਕੇ ਜਿਹੜੀ ਹੈ ਜੀ ਇਹ ਚਰਚਾ ਥੋੜੀ ਜ਼ਰੂਰ ਭਖੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਅਸੀਂ ਸਨਮਾਨ ਕਰਾਂਗੇ। ਆਮ ਆਦਮੀ ਪਾਰਟੀ ਜਿਹੜੀ ਇੱਥੇ ਪੋਜੀਸ਼ਨ ਤੇ ਹੈ ਜੀ ਉਹ ਇਹ ਕਹਿੰਦੀ ਹੈ ਕਿ ਉਹ ਹਰਜੀਤ ਸਿੰਘ ਸੱਜਣ ਹੋਰਾਂ ਦੇ ਇਸ ਦੌਰੇ ਦਾ ਸਵਾਗਤ ਕਰਦੇ ਨੇ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਪਹਿਲੇ ਬਿਆਨ ਦੇ ਉੱਤੇ ਕਾਇਮ ਨੇ ਕਿ ਉਹਨਾਂ ਨੂੰ ਪ੍ਰੋਟੋਕੋਲ ਦੇ ਮੁਤਾਬਕ ਸੁਰੱਖਿਆ ਤੇ ਹਰ ਚੀਜ਼ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਊਗੀ, ਪਰ ਉਹ ਉਹਨਾਂ ਨੂੰ ਜਿਹੜਾ ਉਹ ਮਿਲਣਗੇ ਨਹੀਂ। ਇਹਨੂੰ ਲੈ ਕੇ ਕਈ ਕਿਸਮ ਦੀ ਬਹਿਸ ਜਿਹੜੀ ਹੈ ਜੀ ਉਹ ਵੱਖ-ਵੱਖ ਅਖਬਾਰਾਂ ਦੇ ਆਰਟੀਕਲ ਦੇ ਵਿੱਚ ਜਿਹੜੀ ਆ ਉਹ ਚੱਲ ਰਹੀ ਹੈ। ਕੁਝ ਜਿਹੜੇ ਆਰਟੀਕਲ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਬਿਨਾਂ ਵਜ੍ਹਾ ਤੋਂ ਇਸ ਮੁੱਦੇ ਨੂੰ ਜਿਹੜਾ ਜੀ ਉਹ ਤੂਲ ਦੇ ਦਿੱਤਾ ਗਿਆ, ਜਦੋਂ ਕਿ ਕੁਝ ਜਿਹੜੇ ਆਰਟੀਕਲ ਨੇ ਉਹ ਇਹ ਕਹਿੰਦੇ ਨੇ ਕਿ ਇੱਕ ਜਿਹੜੀ ਜਥੇਬੰਦੀ ਜਿਹੜੇ ਨੋਟਿਸ ਵਗੈਰਾ ਦਿੰਦੀ ਰਹੀ ਆ ਵੱਖ-ਵੱਖ ਨੇਤਾਵਾਂ ਨੂੰ ਕੈਨੇਡਾ ਦੀ ਫੇਰੀ ਦੇ ਦੌਰਾਨ ਜਾਂ USA ਦੀ ਫੇਰੀ ਦੇ ਦੌਰਾਨ, ਉਹਨੇ ਇੱਕ ਵੱਡਾ ਪਾਟਕ ਜਿਹੜਾ ਜੀ ਉਹ ਖੜਾ ਕਰ ਦਿੱਤਾ
NRI ਭਾਈਚਾਰੇ ਦੇ ਵਿਚਾਲੇ ਤੇ ਨਵੀਂ ਬਣੀ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਦੇ ਵਿਚਾਲੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਦੋਂ ਰੋਕਿਆ ਗਿਆ ਸੀਗਾ ਕੈਨੇਡਾ ਦੇ ਵਿੱਚ ਜਾਣੋ, ਅਸਲ ਦੇ ਵਿੱਚ ਜਿਹੜੀ ਉਹੀ ਚੀਜ਼ ਉਹਨਾਂ ਨੂੰ ਜਿਹੜੀ ਉਹ ਤੰਗ ਕਰਦੀ ਹੈ, ਜਿਹਦੇ ਕਰਕੇ ਇਹ ਸਾਰਾ ਵਾਦ ਵਿਵਾਦ ਨਿਕਲਿਆ। ਕੁਛ ਜਿਹੜੇ ਆਰਟੀਕਲ ਨੇ ਉਹ ਇਸ ਪਾਸੇ ਵੱਲ ਵੀ ਇਸ਼ਾਰਾ ਕਰਦੇ ਨੇ ਕਿ ਓਨਟਾਰੀਓ ਦੇ ਵਿੱਚ ਜਿਹੜੀ ਉੱਥੋਂ ਦੀ ਲੈਜਿਸਲੇਟਿਵ ਹੈਗੀ ਹੈ ਜੀ, ਵਿਧਾਨ ਸਭਾ ਦੀ ਅਸੈਂਬਲੀ, ਉਹਦੇ ਵੱਲੋਂ ਸਿੱਖ ਜੈਨੋਸਾਈਡ ਦੇ ਬਾਰੇ ਦੇ ਵਿੱਚ ਪਾਸ ਕੀਤਾ ਗਿਆ ਮਤਾ ਵੀ ਇਹਨਾਂ ਬਿਆਨਾਂ ਦੇ ਪਿੱਛੇ ਕਾਰਨ ਹੋ ਸਕਦਾ ਹੈ। ਬਿਲਕੁਲ ਜੀ, ਉਹ ਜਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ ਉਹ ਪਾਰਟੀ ਉਸ ਵੇਲੇ ਜ਼ਿੰਮੇਵਾਰ ਸੀ, ਉਹ ਗੱਲ ਤਾਂ ਜ਼ਰੂਰ ਉਹਨਾਂ ਨੂੰ ਚੁੱਭਦੀ ਹੈਗੀ ਆ ਜੀ। ਤੇ ਅੱਗੇ ਆਪਾਂ ਗੱਲ ਕਰੀਏ ਨਸ਼ਿਆਂ ਦੀ, ਤੇ ਟਾਸਕ ਫੋਰਸ ਵਾਲੀ ਜਿਹੜੀ ਜਥੇਬੰਦੀ ਆ ਉਹ ਕਹਿੰਦੇ ਕਿ ਅਸੀਂ ਨਸ਼ਿਆਂ ਦੀ ਸਪਲਾਈ ਨੂੰ ਤੋੜਿਆ। ਇਹ ਕਿਹਾ ਜਾ ਰਿਹਾ ਜੀ, ਹਾਲਾਂਕਿ ਜਿਹੜੀਆਂ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਇੱਕ ਬਦਨਾਮ ਪਿੰਡ ਜਿਹੜਾ ਜੀ ਦੌਲੇਵਾਲ, ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਨੇ ਰਾਤ ਰੇਡ ਜਿਹੜੀ ਆ ਉਹ ਕੀਤੀ ਆ। ਕੋਈ ਬਹੁਤ ਜ਼ਿਆਦਾ ਕੁਝ ਤਾਂ ਉੱਥੋਂ ਨਹੀਂ ਲੱਭਿਆ ਦੱਸੀਦਾ, ਨਜਾਇਜ਼ ਸ਼ਰਾਬ ਥੋੜੀ ਜਿਹੜੀ ਆ ਜੀ ਉਹ ਜ਼ਰੂਰ ਲੱਭੀ ਆ। ਉਸ ਤੋਂ ਇਲਾਵਾ ਪੁਲਿਸ ਨੇ ਮੋਟਰਸਾਈਕਲ ਵਗੈਰਾ ਉੱਥੋਂ ਕਾਫੀ ਜ਼ਬਤ ਜਿਹੜੇ ਆ ਉਹ ਕੀਤੇ ਆ। ਸ਼ਾਇਦ ਸਖਤੀ ਦੀ ਵਜ੍ਹਾ ਕਰਕੇ ਉਹਨਾਂ ਨੇ ਜਿਹੜਾ ਜੀ ਉਹ ਸਮੇਟਿਆ ਹੋਇਆ ਆਪਣਾ ਜਿਹੜਾ ਬਹੁਤਾ ਸਮਾਨ। ਜਿਹੜੀ ਟਾਸਕ ਫੋਰਸ ਬਣਾਈ ਆ ਉਹਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਜੀ ਕਿ ਅੰਤਰਰਾਜੀ ਤੇ ਕੌਮਾਂਤਰੀ ਸਰਹੱਦ ਪਾਰੋਂ ਨਸ਼ਿਆਂ ਦੀ ਸਪਲਾਈ ਲਾਈਨ ਪੂਰੇ ਤਰੀਕੇ ਦੇ ਨਾਲ ਤੋੜ ਦਿੱਤੀ ਗਈ ਆ। ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਦਾਅਵਾ ਕੀਤਾ ਜੀ ਕਿ 4 ਹਫ਼ਤਿਆਂ ਦੇ ਵਿੱਚ NDPC ਦੇ ਐਕਟ ਦੇ ਤਹਿਤ 1277 ਕੇਸ ਦਰਜ ਕਰਕੇ 1468 ਬੰਦਿਆਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। ਇਹ ਕਿਹਾ ਗਿਆ ਜੀ ਕਿ ਨਸ਼ਿਆਂ ਦੇ ਮਾਮਲੇ 'ਚ ਫੜੇ ਗਏ ਬੰਦਿਆਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਲਗਭਗ ਜਿਹੜੀ ਆ ਜੀ ਉਹ ਦੁੱਗਣੀ ਹੈ। ਇਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ 16 ਮਾਰਚ ਤੋਂ 14 ਅਪ੍ਰੈਲ ਤੱਕ ਦੇ ਸਮੇਂ ਦੇ ਦੌਰਾਨ ਤਕਰੀਬਨ 32 ਕਿਲੋ ਹੈਰੋਇਨ ਔਰ 1527 ਕਿਲੋ ਸਮੈਕ ਔਰ ਤਕਰੀਬਨ 3.25 ਕਿਲੋ ਚਰਸ ਤੇ 82 ਕਿਲੋ ਦੇ ਕਰੀਬ ਅਫੀਮ ਤੇ ਤਕਰੀਬਨ 2900 ਕਿਲੋ ਭੁੱਕੀ ਤੇ 170 ਕਿਲੋ ਗਾਂਜਾ ਵਗੈਰਾ ਜਿਹੜਾ ਜੀ ਉਹ ਪੰਜਾਬ ਦੇ ਵਿੱਚੋਂ ਫੜਿਆ ਗਿਆ। ਨਸ਼ੀਲੇ ਟੀਕੇ, ਗੋਲੀਆਂ, ਕੈਪਸੂਲ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਫੜੇ ਗਏ ਆ। ਇਸ ਬਿਆਨ ਦੇ ਵਿੱਚ ਇਹ ਵੀ ਗੱਲ ਆਖੀ ਗਈ ਆ ਕਿ ਨਸ਼ਿਆਂ ਦੀ ਉੱਤੇ ਜਿਹੜਾ ਜੀ ਕਾਬੂ ਪਾਉਣ ਕਰਕੇ ਇਸ ਵੇਲੇ ਨਸ਼ਿਆਂ ਦੀ ਕੀਮਤ ਜਿਹੜੀ ਆ ਜੀ ਉਹ ਬਹੁਤ ਵੱਧ ਗਈ ਆ ਤੇ ਜਿਹੜੇ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਹੁਣ ਨਸ਼ਾ ਮਿਲਣਾ ਮੁਸ਼ਕਲ ਹੋ ਗਿਆ, ਜਿਹਦੇ ਕਰਕੇ 4 ਹਫ਼ਤਿਆਂ ਦੇ ਵਿੱਚ ਸੈਂਕੜੇ ਨਸ਼ੇੜੀਆਂ ਨੇ ਇਲਾਜ ਦੇ ਵਾਸਤੇ ਮੁੜ ਕੇ ਨਸ਼ਾ ਛਡਾਊ ਸੈਂਟਰਾਂ ਦਾ ਦਰ ਜਿਹੜਾ ਜੀ ਉਹ ਖੜਕਾਇਆ। ਇਹ ਦਾਅਵਾ ਜਿਹੜਾ ਕਿ STF ਦੇ ਵੱਲੋਂ ਜਿਹੜਾ ਉਹ ਕੀਤਾ ਗਿਆ, ਪਰ ਜਿਹੜੇ ਦਾਅਵੇ ਕੀਤੇ ਗਏ ਆ ਕਿ 1277 ਕੇਸ ਦਰਜ ਕਰਕੇ 1468 ਬੰਦੇ ਜਿਹੜੇ ਉਹ ਫੜੇ ਨੇ, ਇਹਦੇ ਵਿੱਚ 2-2 ਗ੍ਰਾਮ ਵਾਲੇ, 3-3 ਗ੍ਰਾਮ ਵਾਲੇ, 4-4 ਗ੍ਰਾਮ ਵਾਲੇ ਬਹੁਤੇ ਨੇ। ਜਿਹੜੀ ਇਹ ਕਿਹਾ ਜਾਂਦਾ ਜਿਵੇਂ ਸਪਲਾਈ ਲਾਈਨ ਤੋੜਨ ਦੀ ਗੱਲ ਕਹੀ ਗਈ ਆ, ਇਹ ਇਸ ਪੱਖੋਂ ਤਾਂ ਮੰਨਿਆ ਜਾ ਸਕਦਾ ਕਿ ਹੇਠਲੇ ਪੱਧਰ ਦੀ ਸਪਲਾਈ ਲਾਈਨ ਜਿਹੜੀ ਆ ਉਹ ਤੋੜੀ ਗਈ ਆ, ਭਾਵ ਕਿ ਜਿਹੜੇ ਇੱਕ ਤੋਂ ਦੂਜੀ ਜਗ੍ਹਾ ਤੇ ਪੈਡਲਰ ਤੁਸੀਂ ਕਹਿ ਲਓ ਉਹਨਾਂ ਨੂੰ ਹੋ ਸਕਦਾ ਕਿ ਨੱਥ ਪਈ ਹੋਵੇ, ਪਰ ਉੱਪਰਲੇ ਜਿਹੜੇ ਬੈਠੇ ਨੇ, ਵੱਡੇ ਜਿਹੜੇ ਬੈਠੇ ਨੇ, ਉਹਨਾਂ ਦੇ ਵਿੱਚੋਂ ਅਜੇ ਤੱਕ ਕਿਸੇ ਵਿਅਕਤੀ ਦੇ ਉੱਤੇ ਕਿਸੇ ਕਿਸਮ ਦਾ ਕੋਈ ਸ਼ਿਕੰਜਾ ਕੱਸਣ ਦੀ ਖਬਰ ਨਹੀਂ ਹੈਗੀ। ਹਾਂਜੀ, ਇਹੀ ਨਾ ਹੋਵੇ ਨਾ ਕਿ ਜਿਨ੍ਹਾਂ ਨੇ ਗੋਦਾਮਾਂ ਦੇ ਗੋਦਾਮ ਭਰੇ ਆ ਉਹ ਕੋਈ ਵੀ ਨਹੀਂ ਫੜਿਆ ਗਿਆ, ਪਰ ਛੋਟੇ ਜਿਹੜੇ ਆ ਉਹ ਫੜੇ ਗਏ ਆ। ਤੇ ਅੱਗੇ ਆਪਾਂ ਬਾਦਲਾਂ ਦੀਆਂ ਬੱਸਾਂ ਦੀ ਜੇ ਗੱਲ ਕਰੀਏ ਕਿ ਉਹਨਾਂ ਨੂੰ ਟੱਕਰ ਦੇਣ ਲਈ ਇੱਕ ਬੱਸ ਕੰਪਨੀ ਆਈ ਸੀ, ਪਰ ਉਹਨਾਂ ਦੀਆਂ ਬੱਸਾਂ ਹਜੇ ਉਵੇਂ ਦੀਆਂ ਉਵੇਂ ਖੜੀਆਂ। ਬਿਲਕੁਲ ਜੀ, ਇਹ ਹਰਮਿਸ ਇੰਟਰਨੈਸ਼ਨਲ ਸੀਗੀ। ਯਾਦ ਹੋਣਾ ਕਿ ਜਿਹੜੀ ਔਰਬਿਟ ਹੈ ਇਹਨਾਂ ਨੇ ਇਹ ਸੜਕਾਂ ਦੇ ਉੱਤੇ ਨਹੀਂ ਸੀ ਚੱਲਣ ਦੇ ਰਹੇ ਇਹਨਾਂ ਦੀਆਂ ਬੱਸਾਂ। ਦਿੱਲੀ ਦੇ ਵਿੱਚ ਇਹਨਾਂ ਦੀਆਂ ਬੱਸਾਂ ਦੀ ਤੋੜ ਭੰਨ ਜਿਹੜੀ ਆ ਉਹ ਕੀਤੀ ਗਈ ਸੀਗੀ। ਮਾਮਲਾ ਪੁਲਿਸ ਤੱਕ ਵੀ ਜਿਹੜਾ ਗਿਆ ਸੀਗਾ ਔਰ ਹਰਮਿਸ ਇੰਟਰਨੈਸ਼ਨਲ ਬੱਸ ਕੰਪਨੀ ਨੂੰ ਇਹ ਆਸ ਸੀਗੀ ਕਿ ਜਦੋਂ ਪੰਜਾਬ ਦੇ ਵਿੱਚੋਂ ਸਰਕਾਰ ਨਹੀਂ ਰਹੂਗੀ, ਸਰਕਾਰ ਬਦਲ ਜੂਗੀ ਤੇ ਉਦੋਂ ਉਹਨਾਂ ਦੀ ਕੰਪਨੀ ਦੀਆਂ ਬੱਸਾਂ ਜਿਹੜੀਆਂ ਦੀ ਉਹ ਚੱਲ ਸਕਦੀਆਂ ਨੇ। ਜਦੋਂ ਕਿ ਇਹ ਜਿਹੜੀ ਕੰਪਨੀ ਦੇ ਮਾਲਕ ਨੇ ਉਹ ਇਹ ਕਹਿੰਦੇ ਨੇ ਕਿ ਅਜੇ ਵੀ ਸਰਕਾਰ ਦੇ ਵੱਲੋਂ ਸੁਰੱਖਿਆ ਵਾਲੀ ਗੱਲ ਜਿਹੜੀ ਹੈ ਜੀ ਉਹਨਾਂ ਦੀਆਂ ਬੱਸਾਂ ਨੂੰ ਨਹੀਂ ਉਹਦੇ ਦਿੱਤੀ ਗਈ ਔਰ ਜਿਹੜੀਆਂ ਬਾਦਲਾਂ ਦੀਆਂ ਬੱਸਾਂ ਨੇ ਇੰਡੋ ਕੈਨੇਡੀਅਨ ਉਹਨਾਂ ਦੀ ਚੜ੍ਹਤ ਬਰਕਰਾਰ ਹੈ ਤੇ ਇਹਨਾਂ ਲਗਜ਼ਰੀ ਬੱਸਾਂ ਦੀ ਰਾਖੀ ਦੇ ਵਾਸਤੇ 24 ਘੰਟੇ ਠੀਕਰੀ ਪਹਿਰਾ ਜਿਹੜਾ ਜੀ ਉਹ ਪੁਲਿਸ ਦਾ ਲੱਗਦਾ। ਹਰਮਿਸ ਇੰਟਰਨੈਸ਼ਨਲ ਬੱਸ ਕੰਪਨੀ ਇਹ ਵੀ ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਚੱਲੀ ਸੀ ਔਰ ਬਾਦਲਾਂ ਦੀਆਂ ਬੱਸਾਂ ਦੇ ਮੁਕਾਬਲੇ ਇਹਦਾ ਕਿਰਾਇਆ ਜਿਹੜਾ ਉਹ ਵਾਹਵਾ ਘੱਟ ਸੀਗਾ। 1 ਮਹੀਨਾ ਬੀਤ ਜਾਣ ਤੋਂ ਬਾਅਦ ਅਜੇ ਵੀ ਜਿਹੜੀ ਇਹ ਕੰਪਨੀ ਹੈ ਜੀ ਉਹਦੇ ਮਾਲਕ ਨੂੰ ਇਸ ਗੱਲ ਦਾ ਫਿਕਰ ਜਿਹੜਾ ਜੀ ਉਹ ਲੱਗਿਆ ਹੋਇਆ ਕਿ ਜਿਹੜੀਆਂ
ਸਰਕਾਰੀ ਜ਼ਬਰ ਕਿਤੇ ਮੁੜ ਕੇ ਉਹਦੀਆਂ ਬੱਸਾਂ ਦੇ ਉੱਤੇ ਹਾਵੀ ਜਿਹੜਾ ਉਹ ਨਾ ਹੋ ਜਾਵੇ। ਆਨੰਦ ਮੁਦਗਿਲ ਜਿਹੜਾ ਹੈ ਜੀ ਉਹ ਇਹ ਕਹਿ ਰਹੇ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਆਸ ਸੀਗੀ ਕਿ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਦੀ ਬੱਸ ਕੰਪਨੀ ਦੀ ਵੀ ਜਿਹੜੀ ਹੈ ਜੀ ਉਹ ਸੁਣੀ ਜਾਊਗੀ। ਉਹਨਾਂ ਕਿਹਾ ਕਿ ਕਾਂਗਰਸ ਨੇ ਵਾਅਦਾ ਕੀਤਾ ਸੀਗਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਟਰਾਂਸਪੋਰਟ ਮਾਫੀਏ ਨੂੰ ਖਤਮ ਜਿਹੜਾ ਜੀ ਉਹ ਕੀਤਾ ਜਾਊਗਾ। ਉਹਦਾ ਕਹਿਣਾ ਕਿ ਅਜੇ ਤੱਕ ਉਹਨੂੰ ਇਹ ਗਰੰਟੀ ਜਿਹੜੀ ਹੈ ਜੀ ਨਹੀਂ ਮਿਲੀ ਕਿ ਜੇ ਉਹਦੀਆਂ ਬੱਸਾਂ ਜਿਹੜੀਆਂ ਦੀ ਉਹਨੇ ਕਿਹਾ ਕਿ ਲੀਗਲੀ ਤੌਰ ਦੇ ਉੱਤੇ ਹਰ ਪੱਖੋਂ ਉਹ ਬਿਲਕੁਲ ਠੀਕ ਹੈ ਕਾਗਜ਼ੀ ਪੱਤਰੀ, ਕਿ ਉਹਨੂੰ ਚਲਾਉਣ ਦੇ ਵਾਸਤੇ ਉਹਨੂੰ ਸੁਰੱਖਿਆ ਦੀ ਜਿਹੜੀ ਆ ਉਹ ਜ਼ਰੂਰਤ ਹੈ। ਉਹਨੇ ਕਿਹਾ ਕਿ ਉਹਨੇ ਕਰਜ਼ਾ ਲੈ ਕੇ ਇਹ ਬੱਸ ਸਰਵਿਸ ਸ਼ੁਰੂ ਕੀਤੀ ਸੀਗੀ, ਪਰ ਇਸ ਵੇਲੇ ਉਹ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਕਿਉਂਕਿ ਪਿਛਲੀ ਸਰਕਾਰ ਨੇ ਜ਼ਬਰਦਸਤੀ ਉਹਦੀ ਜਿਹੜੀ ਬੱਸ ਸਰਵਿਸ ਸੀ ਉਹਨੂੰ ਨਹੀਂ ਸੀ ਚੱਲਣ ਦਿੱਤਾ, ਸੜਕਾਂ ਦੇ ਉੱਤੇ ਨਹੀਂ ਸੀ ਆਉਣ ਦਿੱਤਾ ਔਰ ਤੋੜ ਭੰਨ ਵੀ ਉਹਦੀਆਂ ਬੱਸਾਂ ਦੀ ਕੀਤੀ ਗਈ ਸੀ, ਜਿਹਦੇ ਤੋਂ ਡਰਦਿਆਂ ਉਹ ਅਜੇ ਵੀ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਸਰਕਾਰ ਉਹਨੂੰ ਜਿਹੜੀ ਹੈ ਜੀ ਸੁਰੱਖਿਆ ਦੀ ਗੱਲ ਆਖੇ ਤੇ ਫਿਰ ਜਿਹੜਾ ਦੀ ਉਹ ਇਹਨੂੰ ਸੜਕਾਂ ਦੇ ਉੱਤੇ ਲੈ ਕੇ ਆਊਗਾ। ਬਿਲਕੁਲ ਜੀ, ਹੁਣ ਦੀ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਆ ਕਈ ਬੱਸਾਂ ਤੇ ਉਹਨਾਂ ਦੀਆਂ ਵੀ ਹੈਗੀਆਂ ਆ। ਤੇ ਅੱਗੇ ਆਪਾਂ ਗੱਲ ਕਰੀਏ ਧੜੇਬਾਜ਼ੀ ਦੀ, ਲੀਡਰਾਂ ਦੀਆਂ ਧੜੇਬਾਜ਼ੀਆਂ ਆ, ਸਟੂਡੈਂਟਸ ਦੀਆਂ ਧੜੇਬਾਜ਼ੀਆਂ, ਪਰ ਹੁਣ ਪਤਾ ਲੱਗਾ ਕਿ ਪੁਲਿਸ ਦੇ ਅੰਦਰ ਵੀ ਧੜੇਬਾਜ਼ੀਆਂ। ਕਿਹਾ ਜਾ ਰਿਹਾ ਜੀ ਕਿ ਇਸ ਵੇਲੇ ਪੰਜਾਬ ਪੁਲਿਸ ਦੇ ਅੰਦਰ ਜਿਹੜੀ ਹੈ ਜੀ ਉਹ ਧੜੇਬਾਜ਼ੀ ਤਿੰਨ ਧੜੇ ਤਕਰੀਬਨ ਜਿਹੜੇ ਨੇ ਉਹ ਬਣੇ ਹੋਏ ਨੇ, ਜਿਹਦੇ ਕਰਕੇ ਜਿਹੜੀਆਂ ਦੀ ਉਹ ਮੁਸ਼ਕਲਾਂ ਸਰਕਾਰ ਦੇ ਵਾਸਤੇ ਖੜੀਆਂ ਹੋ ਰਹੀਆਂ ਨੇ ਜਾਂ ਖੜੀਆਂ ਜਿਹੜੀਆਂ ਦੀ ਉਹ ਹੋ ਸਕਦੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੀ ਪੁਲਿਸ ਇਸ ਵੇਲੇ ਕਈ ਧੜਿਆਂ ਦੇ ਵਿੱਚ ਜਿਹੜੀ ਆ ਉਹ ਵੰਡੀ ਹੋਈ ਆ। ਜਿਹੜੀਆਂ ਬਦਲੀਆਂ ਵਗੈਰਾ ਕੀਤੀਆਂ ਗਈਆਂ ਨੇ ਉਹ ਵੀ ਇਹ ਕਿਹਾ ਜਾ ਰਿਹਾ ਜੀ ਕਿ ਬਹੁਤਾ ਕੁਛ ਇਹਦੇ ਵਿੱਚ ਉਥਲ ਪੁਥਲ ਨਹੀਂ ਕਹੀ ਜਾ ਸਕਦੀ। ਜਿਸ ਕਿਸਮ ਨਾਲ ਪਿਛਲਾ ਜਿਹੜਾ ਸਰਕਾਰ ਚੱਲਦੀ ਸੀ ਉਦਾਂ ਹੀ ਬਹੁਤਾ ਕੁਛ ਜਿਹੜਾ ਜੀ ਉਹ ਚੱਲੀ ਜਾ ਰਿਹਾ, ਭਾਵ ਕਿ ਕਾਂਗਰਸ ਦਾ ਰਾਜ ਜਿਹੜਾ ਜੀ ਉਹ ਨਜ਼ਰ ਨਹੀਂ ਆਉਂਦਾ। ਇਉਂ ਲੱਗਦਾ ਜੀ ਕਿ ਪਿਛਲੀ ਸਰਕਾਰ ਦਾ ਰਾਜ ਹੀ ਹੈ, ਉਸੇ ਤਰੀਕੇ ਨਾਲ ਚੱਲ ਰਿਹਾ। ਸ਼ਾਇਦ ਇਹ ਕਿਤੇ ਨਾ ਕਿਤੇ ਪੁਲਿਸ ਵਿਚਲੀ ਧੜੇਬੰਦੀ ਇੱਕ ਜਿਹੜੀ ਹੈ ਜੀ ਉਹ ਕੰਮ ਕਰ ਰਹੀ ਹੈ। ਇੱਕ ਧੜਾ ਸਿੱਧੇ ਤੌਰ ਦੇ ਉੱਤੇ DGP ਦੇ ਨਾਲ ਹੈ, ਦੂਜੇ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਤਾਇਨਾਤ DGP ਮੁਹੰਮਦ ਮੁਸਤਫਾ ਹੋਰਾਂ ਦੀ ਸਰਪ੍ਰਸਤੀ ਜਿਹੜੀ ਹੈ ਜੀ ਉਹ ਹਾਸਲ ਹੈ, ਜਿਨ੍ਹਾਂ ਨੂੰ ਪੁਲਿਸ ਮੁਖੀ ਲਾਉਣ ਦੀ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਸੀ ਜਦੋਂ ਨਵੀਂ ਸਰਕਾਰ ਬਣੀ ਆ। ਪਰ ਨਵੀਂ ਸਰਕਾਰ ਨੇ ਪਹਿਲੇ ਜਿਹੜੇ DGP ਸੀ ਸੁਰੇਸ਼ ਅਰੋੜਾ ਹੋਰੀ, ਉਹਨਾਂ ਨੂੰ ਹੀ ਜਿਹੜਾ ਜੀ ਸੇਵਾਵਾਂ ਦੇ ਉੱਤੇ ਰੱਖਣ ਦਾ ਮਨ ਬਣਾਇਆ ਔਰ ਉਹਨਾਂ ਨੇ ਡੈਪੂਟੇਸ਼ਨ ਤੇ ਜਾਣਾ ਸੀ ਸੈਂਟਰ ਦੇ ਵਿੱਚ, ਉਹ ਰੋਕ ਲਿਆ ਗਿਆ। ਇੱਕ ਹੋਰ ਧੜਾ ਜਿਹੜਾ ਜੀ STF ਦੇ ਜਿਹੜੇ ਮੁਖੀ ਬਣੇ ਨੇ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦਾ ਧੜਾ ਜਿਹੜਾ ਜੀ ਉਹਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦਾ ਸਿਰ ਦੇ ਉੱਤੇ ਜਿਹੜਾ ਜੀ ਉਹ ਹੱਥ ਹੈ ਉਸ ਧੜੇ ਦੇ। ਔਰ ਇਹਦੇ ਨਾਲ ਨਾਲ ਇੱਕ ਚੌਥਾ ਧੜਾ ਜਿਹੜਾ ਜੀ ਉਹ ਨਿਰਪੱਖ ਅਫਸਰਾਂ ਦਾ ਜਿਹੜਾ ਉਹ ਕਿਹਾ ਜਾ ਰਿਹਾ, ਭਾਵ ਕਿ ਉਹ ਇਹਨਾਂ ਉੱਪਰਲੇ ਤਿੰਨਾਂ ਧੜਿਆਂ ਦੇ ਵਿੱਚੋਂ ਕਿਸੇ ਦੇ ਨਾਲ ਨਹੀਂ ਹੈਗੇ, ਉਹ ਵੱਖਰੇ ਤੌਰ ਦੇ ਉੱਤੇ ਜਿਹੜਾ ਉਹ ਚੱਲ ਰਹੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਨਾਂ ਧੜਿਆਂ ਦਾ ਸੰਬੰਧ ਮੁੱਖ ਮੰਤਰੀ ਹੋਰਾਂ ਦੇ ਜਿਹੜੇ ਦਫ਼ਤਰ ਦੇ ਅੰਦਰਲੇ ਵੱਖ-ਵੱਖ ਗੁੱਟਾਂ ਦੇ ਨਾਲ ਹੈਗਾ ਜੀ, ਕੋਈ ਕਿਸੇ ਗੁੱਟ ਦੇ ਨਾਲ ਜੁੜਿਆ ਹੋਇਆ, ਕੋਈ ਕਿਸੇ ਗੁੱਟ ਦੇ ਨਾਲ ਜੁੜਿਆ ਹੋਇਆ। ਹੁਣ 19 ਤਰੀਕ ਨੂੰ ਜਿਹੜੀ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੱਦੀ ਆ, ਜਿਹੜੀ VIP ਸਿਕਿਉਰਿਟੀ ਆ ਉਹਨੂੰ ਲੈ ਕੇ, ਕਿਹਨੂੰ ਦੇਣੀ ਆ ਸਿਕਿਉਰਿਟੀ, ਕਿਹਨੂੰ ਨਹੀਂ ਦੇਣੀ, ਕਿਹਦੇ ਤੋਂ ਵਾਪਸ ਲਈ ਗਈ ਆ ਸਿਕਿਉਰਿਟੀ, ਕਿਹਦੇ ਕੋਲੋਂ ਵਾਪਸ ਕਿਉਂ ਨਹੀਂ ਲਈ ਗਈ, ਉਹਦੇ ਪਿੱਛੇ ਵੀ ਇਹ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਇਹ ਸਾਰੀਆਂ ਜਿਹੜੀਆਂ ਧੜੇਬੰਦੀਆਂ ਨੇ ਉਹ ਕੰਮ ਕਰ ਰਹੀਆਂ ਨੇ। ਆਈ ਥਿੰਕ ਇਹਦੇ ਉੱਤੇ ਬੜਾ ਜਿਹੜਾ ਜੀ ਸੀਰੀਅਸਲੀ ਗੌਰ ਮੁੱਖ ਮੰਤਰੀ ਹੋਰਾਂ ਨੂੰ ਜਿਹੜਾ ਉਹ ਕਰਨਾ ਪਊਗਾ, ਕਿਉਂਕਿ ਪੁਲਿਸ ਅੰਦਰਲੀ ਜਿਹੜੀ ਇਹ ਧੜੇਬੰਦੀ ਆ ਨਿਰਸੰਦੇਹ ਲਾਅ ਐਂਡ ਆਰਡਰ ਦੇ ਵਾਸਤੇ ਵੀ ਕੁਐਸਚਨ ਮਾਰਕ ਜਿਹੜਾ ਜੀ ਉਹ ਲੱਗ ਜੂਗਾ, ਕਿਉਂਕਿ ਪੁਲਿਸ ਨੂੰ ਜਿਵੇਂ ਕੰਮ ਕਰਨਾ ਚਾਹੀਦਾ, ਜਿਵੇਂ ਰਾਜ ਬਦਲ ਦੇ ਉੱਤੇ ਹੁੰਦਾ ਆ, ਉਹੋ ਜਿਹਾ ਕੁਝ ਬਹੁਤਾ ਅਜੇ ਤੱਕ ਨਜ਼ਰ ਨਹੀਂ ਆ ਰਿਹਾ ਜੀ। ਬਿਲਕੁਲ ਜੀ, ਲੋਕਾਂ ਦੇ ਉੱਤੇ ਬਹੁਤ ਬੁਰਾ ਪ੍ਰਭਾਵ ਪਾਊਗਾ। ਅਖੀਰ ਵਿੱਚ ਆਜ਼ਨਾਮਾ ਕਿ ਲਾਲ ਬੱਤੀ ਤਾਂ ਲੀਡਰ ਦਾ ਟੌਰ ਸੀਗਾ, ਬੱਤੀ ਖੁੱਸ ਗਈ ਟੌਰ ਵੀ ਗੁਲਮੀਆਂ। ਲਾਲ ਬੱਤੀ ਤਾਂ ਲੀਡਰ ਦਾ ਟੌਰ ਸੀਗਾ, ਬੱਤੀ ਖੁੱਸ ਗਈ ਟੌਰ ਵੀ ਗੁਲਮੀਆਂ। ਜਗਦੀ ਬੱਤੀ ਤਾਂ ਵੇਖ ਕੇ ਸੜਕ ਉੱਪਰ ਗੱਡੀਆਂ ਦਿੰਦੀਆਂ ਰਾਹ ਸੀ ਕੁਲਮੀਆਂ। ਆਉਣੀ ਰਾਜ ਲਈ ਆਪਣੀ ਜਦੋਂ ਵਾਰੀ, ਮੁੜ ਮੁੜ ਸੋਚਿਆ ਲਾਵਾਂਗੇ ਟੁੱਲਮੀਆਂ। ਲਾ ਲਈ ਬੱਤੀ ਸਰਕਾਰ ਨੇ ਜਦੋਂ ਸਾਡੀ, ਬਿਨਾਂ ਟੌਰ ਤੋਂ ਸਾਡਾ ਨਹੀਂ ਮੁੱਲਮੀਆਂ। ਲਾਉਣੀ ਨਹੀਂ ਅਮਰਿੰਦਰ ਸਿੰਘ ਨਾ ਲਾਵੇ, ਪੈਣਾ ਹਾਕਮ ਨੂੰ ਕੋਈ ਨਹੀਂ ਫਰਕ ਮੀਆਂ। ਲਾਉਣੀ ਨਹੀਂ ਅਮਰਿੰਦਰ ਸਿੰਘ ਨਾ ਲਾਵੇ, ਪੈਣਾ ਹਾਕਮ ਨੂੰ ਕੋਈ ਨਹੀਂ ਫਰਕ ਮੀਆਂ। ਫੋਕੀ ਖੱਟਣ ਨੂੰ ਭੱਲ ਜਿਹੀ ਆਪ ਉਸਨੇ, ਬੇੜੀ ਚੇਲਿਆਂ ਦੀ ਕਰਤੀ ਗਰਕਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਖਬਰਾਂ ਦੇ ਬਾਰੇ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।